ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ, ਬਿਜ਼ਨਸ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਓਬਾਮਾ ਕੇਅਰ, ਮੈਡੀਕੇਅਰ ਬਾਬਤ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਤੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ, ਐਂਟੀਲੂਪ ਟਰੱਕ ਸਟਾਪ ਵਾਲੇ ਅਬੰਸ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਇਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 23 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ ਖਬਰਾਂ ਦੇ ਵੱਲ ਆਈਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਭੜਕੇ ਨੇ, ਕਹਿੰਦੇ ਰਾਮ ਲੱਲਾ ਦੇ ਲਈ ਛੁੱਟੀ ਕਿਉਂ ਨਹੀਂ ਕੀਤੀ। ਜੀ ਬਿਲਕੁਲ, ਇਹ ਤੇ ਹੁਣ ਕਹਿ ਲਓ ਕਿ ਮਸਲਾ ਜਿਹੜਾ ਪੂਰਾ ਬਣ ਗਿਆ ਛੋਟੀ ਦਾ। ਤੁਸੀਂ ਅਸਰ ਦੇਖੋ ਜੀ ਇਹਨੂੰ ਕਹਿੰਦੇ ਆ ਅਸਰ ਪਾਉਣਾ, ਕਿ ਅਕਾਲੀ ਦਲ ਦਾ ਪ੍ਰਧਾਨ ਵੀ ਰਾਮ ਲੱਲਾ ਦੇ ਇਸ ਪ੍ਰਾਣ ਪ੍ਰਤਿਸ਼ਠਾ ਵਾਲੇ ਸਮਾਗਮ ਤੇ ਛੁੱਟੀ ਦੀ ਮੰਗ ਕਰ ਰਿਹਾ ਹੈ। ਇਹ ਹੁੰਦਾ ਅਸਰ ਜੀ, ਇਹ ਹੁੰਦਾ ਅਸਰ ਕਿ ਬਿਕਰਮਜੀਤ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਖੁਦ ਹਿੰਦੂ ਭਾਈਚਾਰੇ ਦੇ ਪ੍ਰੋਗਰਾਮਾਂ 'ਚ ਪਹੁੰਚਦੇ ਨੇ, ਸ਼ਿਰਕਤ ਕਰਦੇ ਨੇ। ਇਹ ਹੁੰਦਾ ਅਸਰ ਕਿ ਮੰਤਰੀ ਤੱਕ ਵੀ ਹੇਠਾਂ ਗਲੀਆਂ ਕੂਚਿਆਂ 'ਚ ਜਾਂਦੇ ਜੀ। ਤਾਂ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਮਿਲਨਾਡੂ ਨੇ ਤੇ ਉੱਥੇ ਪ੍ਰਸਾਰਣ ਤੇ ਹੀ ਰੋਕ ਲਾ ਦਿੱਤੀ ਸੀ, ਹਾਲਾਂਕਿ ਸੁਪਰੀਮ ਕੋਰਟ 'ਚ ਮਸਲਾ ਗਿਆ ਚਲਾ। ਦੂਜੇ ਪਾਸੇ ਇੰਡੀਆ ਦਾ ਗੱਠਜੋੜ ਜਿਹੜਾ ਹੈ, ਖਾਸ ਤੌਰ ਤੇ ਉਹਨਾਂ ਦੇ ਹਮਾਇਤੀਆਂ ਦਾ ਜਾਂ ਉਹਨਾਂ ਦਾ ਜਿਹੜਾ ਵੀ ਕੋਈ ਸਿਆਸਤ ਰਾਜ ਹੈ, ਉਹਨਾਂ ਨੇ ਉਸ ਹਿਸਾਬ ਨਾਲ ਚੱਲਣਾ। ਹੁਣ ਕੋਈ ਇਹ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਦੇਖੋ ਇਹ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿਹੜੀ ਲੀਡਰਸ਼ਿਪ ਸਾਡੀ ਅੱਗੇ ਵਧ ਰਹੀ ਹੈ। ਪ੍ਰਵੀਨ ਜੀ, ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀਗਾ ਨਾ, ਉਹਦੇ ਸੈਂਕੜੇ ਪੰਨੇ ਆ। ਠੀਕ ਹੈ। ਰਾਮ ਮੰਦਿਰ ਦਾ ਜੀ, ਠੀਕ ਹੈ ਜੀ, ਬਹੁਤ ਵੱਡਾ ਵਰਡਿਕਟ ਹੈ ਉਹ। ਪਰ ਉਹਦੇ 'ਚ ਇੱਕ ਗੱਲ ਜਿਹੜੀ ਹੈ ਨਾ, ਬਹੁਤ ਸੌਖੀ ਲੱਭੀ ਜਾ ਸਕਦੀ ਹੈ ਤੇ ਬਹੁਤ ਸੌਖੀ ਸਮਝੀ ਜਾ ਸਕਦੀ ਹੈ ਕਿ ਕੇਂਦਰ ਸਰਕਾਰ ਨੇ ਮੰਦਿਰ ਦੇ ਨਿਰਮਾਣ ਵਾਸਤੇ ਟਰਸਟ ਬਣਾਉਣਾ। ਇਸ ਤੋਂ ਵੱਧ ਸੁਪਰੀਮ ਕੋਰਟ ਦੇ ਫੈਸਲੇ 'ਚ ਕਿਤੇ ਨਹੀਂ ਲਿਖਿਆ ਕਿ ਇਸ ਨੂੰ ਇੱਕ ਨੈਸ਼ਨਲ ਇਵੈਂਟ ਬਣਾਉਣਾ ਹੈ। ਨਹੀਂ ਲਿਖਿਆ, ਬਿਲਕੁਲ ਸਹੀ। ਜੇ ਨਹੀਂ ਲਿਖਿਆ ਕਿ ਇਹ ਸੰਵਿਧਾਨ 'ਚ ਦਰਜ ਹੈ। ਬਿਲਕੁਲ ਸਹੀ। ਛੁੱਟੀ ਹੁੰਦੀ ਆ, ਹੋ ਜਾਂਦੀ, ਕੋਈ ਤਾਂ ਵੀ ਪ੍ਰੋਬਲਮ ਨਹੀਂ ਸੀਗੀ, ਕੋਈ ਦਿੱਕਤ ਨਹੀਂ। ਪਰ ਤੁਸੀਂ ਹੁਣ ਇਹ ਕਹੋ ਕਿ ਛੁੱਟੀ ਤੁਸੀਂ ਕੀਤੀ ਕਿਉਂ ਨਹੀਂ, ਤੁਹਾਨੂੰ ਛੁੱਟੀ ਕਰਨੀ ਚਾਹੀਦੀ ਸੀਗੀ। ਤਾਂ ਸਵਾਲ ਤੇ ਇਹ ਪੈਦਾ ਹੁੰਦਾ ਹੈ ਨਾ ਕਿ ਸਾਰਾ ਕੰਮ ਕਰ ਰੋਕ ਦੇਣਾ, ਕਿ ਤੁਸੀਂ ਵੀ ਉਸੇ ਪ੍ਰਵਾਹ 'ਚ, ਉਸੇ ਧਾਰਾ 'ਚ ਹੀ ਵਗ ਰਹੇ ਹੋ ਜਿਸ ਧਾਰਾ ਨੇ ਅੱਜ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਐਸਾ ਮਾਹੌਲ ਸਿਰਜ ਦਿੱਤਾ ਹੈ ਕਿ ਜਿੱਥੋਂ ਸਾਨੂੰ ਇਹ ਦੀਦਾ ਹੈ ਕਿ ਜਿਹੜਾ ਬਹੁ ਸੰਖਿਅਕਵਾਦ ਹੈ ਉਹ ਹੋਰ ਉਗਰ ਹੋਏਗਾ। ਜਦ ਉਹ ਉਗਰ ਹੋਏਗਾ ਨਾ, ਤਾਂ ਜਿਹੜੀ ਵੱਖਵਾਦੀ ਵਿਚਾਰਧਾਰਾ, ਚਾਹੇ ਉਹ ਨਾਰਥ 'ਚ ਹੈ, ਚਾਹੇ ਉਹ ਨਾਰਥ ਈਸਟ 'ਚ ਹੈ, ਉਹ ਹੋਰ ਗੂੜੀ ਹੋਏਗੀ। ਜੀ, ਇਹਨਾਂ ਦੇ ਕੱਟੜਵਾਦ ਦਾ ਜਿਹੜਾ ਕਾਊਂਟਰ ਹੈ ਉਹ ਉਹੀ ਹੈ। ਇਹਨਾਂ ਗੱਲਾਂ ਨੂੰ ਇਹ ਪ੍ਰਧਾਨ ਜੀ ਪਤਾ ਨਹੀਂ ਕਿਉਂ ਨਹੀਂ ਸਮਝ ਰਹੇ ਕਿ ਜਦੋਂ ਸੁਪਰੀਮ ਕੋਰਟ ਦੇ ਫੈਸਲੇ 'ਚ ਇਹ ਦਰਜ ਨਹੀਂ, ਇਹਨਾਂ ਨੂੰ ਕਹੋ ਕਿ ਇੱਕ ਬਿਆਨ ਕੱਲ ਨੂੰ ਜਾਰੀ ਕਰੋ ਜੀ। ਬਈ ਸੁਪਰੀਮ ਕੋਰਟ ਨੇ ਇੱਕ ਹੋਰ ਗੱਲ ਕਹੀ ਸੀਗੀ। ਮੈਨੂੰ ਪਤਾ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਆਲੇ ਦੁਆਲੇ ਦੀ ਟੀਮ ਹੈ, ਮੈਂ ਕੱਲੇ ਬੰਦੇ ਤੋਂ ਵਾਕਫ ਆ। ਜੀ। ਇਹਨਾਂ ਨੂੰ ਇਹ ਵੀ ਪਤਾ ਕਿ ਉਸ ਫੈਸਲੇ 'ਚ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀਗਾ ਕਿ ਉੱਥੋਂ 8 ਕਿਲੋਮੀਟਰ ਦੂਰ ਧਨੀਪੁਰ ਪਿੰਡ ਦੇ ਵਿੱਚ ਇੱਕ ਸ਼ਾਨਦਾਰ ਮਸਜਿਦ ਬਣਾਈ ਜਾਏਗੀ, ਜਿਹਦੇ ਵਿੱਚ ਮਿਊਜ਼ੀਅਮ ਹੋਏਗਾ, ਜਿਹਦੇ ਵਿੱਚ ਹੋਰ ਸਹੂਲਤਾਂ ਹੋਣਗੀਆਂ।
ਇਹਨਾਂ ਨੂੰ ਪੁੱਛੋ ਕਿ ਇਸ ਸਮਾਗਮ ਤੇ ਮੈਨੂੰ ਕੋਈ ਤਕਲੀਫ ਨਹੀਂ, ਮੈਂ ਕਹਿੰਦਾ ਹਿੰਦੂ ਭਾਈਚਾਰੇ ਨਾਲ ਸਾਡੀ ਕੋਈ ਪ੍ਰੋਬਲਮ ਨਹੀਂ ਹੈਗੀ। ਅਸੀਂ ਦੇਖ ਰਹੇ ਹਾਂ ਕਿ ਜੋ ਸਿਆਸੀ ਲਾਹਾ ਲੈਣ ਦਾ ਯਤਨ ਕੀਤਾ ਜਾ ਰਿਹਾ ਤੇ ਜੋ ਇੱਕ ਪਾਸੜ ਚੀਜ਼ਾਂ ਨੇ ਕਿ ਤੁਸੀਂ ਇੱਕੋ ਇੱਕ ਸਵਾਲ ਪੁੱਛ ਲਓ ਨਰਿੰਦਰ ਮੋਦੀ ਹੋਰਾਂ ਨੂੰ ਕਿ ਇੱਕੋ ਫੈਸਲੇ 'ਚ ਦੋ ਚੀਜ਼ਾਂ ਦਰਜ ਸਨ ਜੀ, ਮੰਦਰ ਨਿਰਮਾਣ ਵਾਸਤੇ ਟਰਸਟ ਤੇ ਦੂਸਰੇ ਪਾਸੇ ਇੱਕ ਮਸਜਿਦ ਜਿਹਦੇ ਵਿੱਚ ਮਤਲਬ ਕਿ ਨਮਾਜ਼ ਪੜ੍ਹਨ ਤੋਂ ਲੈ ਕੇ ਮਿਊਜ਼ੀਅਮ ਤੱਕ ਯਾਨੀ ਬਹੁਤ ਵਧੀਆ ਸਹੂਲਤਾਂ ਦੇਣ ਦੀ ਗੱਲ ਹੈ, ਮੈਂਸ਼ਨਡ ਹੈ। ਮੈਂ ਫੈਕਟ ਤੋਂ ਬਗੈਰ ਨਹੀਂ ਗੱਲ ਕਰਦਾ ਹੁੰਦਾ। ਗੱਲ ਇਹ ਹੈ ਕਿ ਇਹਨਾਂ ਨੂੰ ਪੁੱਛੋ ਕਿ ਉਸ ਮਸਜਿਦ ਦਾ ਕਿੰਨਾ ਕੰਮ ਹੋ ਗਿਆ। ਜੀ 1% ਵੀ ਨਹੀਂ। ਸਿਰਫ ਤੇ ਸਿਰਫ ਜ਼ਮੀਨ 5 ਕੇ 7 ਕਿੱਲੇ ਜਿਹੜੀ ਹੈ ਐਕਵਾਇਰ ਕੀਤੀ, ਜਸਟ ਉਹ ਵੀ ਉਦੋਂ ਹੀ 2019। ਉਸ ਟਰਸਟ ਦੇ ਕੋਲ ਫੰਡ ਹੀ ਨੇ ਜੀ। ਮਤਲਬ ਇਹ ਕੀ ਆ, ਇਹ ਕੀ ਚੀਜ਼ਾਂ ਨੇ ਕਿ ਉਹਨਾਂ ਨੇ ਸਿਰਫ ਟਰਸਟ ਬਣਾਉਣ ਵਾਸਤੇ ਕਿਹਾ ਸੀ, ਨਾ ਕਿ ਤੁਸੀਂ ਇਸ ਨੂੰ ਇੱਕ ਕੇਂਦਰ ਸਰਕਾਰ ਦਾ ਇਵੈਂਟ ਬਣਾ ਦਿਓ। ਤਾਂ ਤੁਸੀਂ ਤੇ ਉਸ ਚੀਜ਼ ਨੂੰ ਕਹਿ ਲਓ ਕਿ ਜਿਹੜੀ ਚੀਜ਼ ਉਹਨਾਂ ਨੇ ਮਤਲਬ ਕਿ ਕੀਤੀ ਆਪਦੀ ਸਿਆਸਤ ਵਾਸਤੇ ਜੀ, ਇਹਦੇ 'ਚ ਕੋਈ ਸ਼ੱਕ ਨਹੀਂ। ਭਾਜਪਾ ਨੂੰ ਸਿਰਾ ਜਾਂਦਾ ਰਾਮ ਮੰਦਿਰ ਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਨਰਿੰਦਰ ਮੋਦੀ ਨੇ ਬਹੁਤ ਦਿਮਾਗ ਨਾਲ ਸਾਰੀਆਂ ਗੇਮਾਂ ਕੀਤੀਆਂ। ਮੈਨੂੰ ਯਾਦ ਹੈ 2019 'ਚ RSS ਨੇ ਦਬਾਅ ਬਣਾਉਣ ਦਾ ਯਤਨ ਕੀਤਾ ਸੀ ਕਿ ਸਿੱਧਾ ਪਾਰਲੀਮੈਂਟ 'ਚ ਕਾਨੂੰਨ ਪਾਸ ਕਰਾਓ ਰਾਮ ਮੰਦਿਰ ਦਾ। ਸਾਨੂੰ ਉਹ ਵੀ ਦਿਨ ਯਾਦ ਹੈ ਜਦੋਂ ਜੰਤਰ ਮੰਤਰ ਦੇ ਕਰੀਬ ਸ਼ਾਇਦ ਰਾਮਲੀਲਾ ਮੈਦਾਨ ਦੇ ਵਿੱਚ ਰੈਲੀ ਰੱਖ ਦਿੱਤੀ ਸੀਗੀ RSS ਦੇ ਚੋਟੀ ਦੇ ਨੇਤਾਵਾਂ ਨੇ। ਮੋਦੀ ਨਹੀਂ ਡੋਲੇ, ਮੋਦੀ ਨਹੀਂ ਡੋਲੇ। ਸਹੀ ਸਮੇਂ ਤੇ ਤੁਸੀਂ ਦੇਖ ਲਓ, ਸਹੀ ਢੰਗ ਨਾਲ ਕਰਵਾਤਾ ਅਗਲੇ ਨੇ। ਪਰ ਹੁਣ ਤੁਸੀਂ ਉਹਨਾਂ ਨੇ ਤਾਂ ਉਹ ਚੀਜ਼ ਦਾ ਕ੍ਰੈਡਿਟ ਲੈਣਾ ਹੀ ਲੈਣਾ ਜੀ। ਪਰ ਪ੍ਰੋਬਲਮ ਇਹ ਆ ਕਿ ਕ੍ਰੈਡਿਟ ਤੁਸੀਂ ਟੈਕਸ ਪੇਅਰਸ ਦੇ ਪੈਸੇ ਨਾਲ ਲੈ ਰਹੇ ਹੋ। ਧਰਮ ਨਿਰਪੱਖ ਵੈਲਿਊਜ਼ ਜਿਹੜੀਆਂ ਨੇ ਉਹਨਾਂ ਨੂੰ ਛਿੱਕੇ ਤੇ ਟੰਗ ਕੇ ਲੈ ਰਹੇ। ਤਾਂ ਸਾਡੇ ਪ੍ਰਧਾਨ ਸਾਹਿਬ ਬੋਲੀ ਜਾ ਰਹੇ ਨੇ ਛੁੱਟੀ ਕਰ ਦਿਓ। ਮੈਂ ਤਾਂ ਕਹਿੰਦਾ ਕਿ ਜਿੱਥੇ ਛੁੱਟੀ ਹੋਈ ਉੱਥੇ ਵੀ ਨਹੀਂ ਸੀ ਹੋਣੀ ਚਾਹੀਦੀ। ਕਿਉਂ? ਹੁਣ ਉਹ ਮੇਰੀ ਗੱਲ ਸੁਣੋ, ਹਸਪਤਾਲਾਂ 'ਚ ਵੀ ਛੁੱਟੀ ਕਰਤੀ ਸੀ ਉਹਨਾਂ ਨੇ, ਕੀ ਜਾਇਜ਼ ਹੈ? ਫਿਰ ਬਾਅਦ ਦੇ ਵਿੱਚ ਤੁਸੀਂ ਦੱਸਿਆ ਕੈਂਸਲ ਕੀਤੀ, ਵਾਪਸ ਲਿਆ ਫੈਸਲਾ ਕਿਉਂਕਿ ਦਬਾਅ ਬਣਿਆ, ਮਾਮਲਾ ਹਾਈ ਕੋਰਟ 'ਚ ਚਲੇ ਗਿਆ ਖੜੇ ਪੈਰ ਕਿ ਐਮਰਜੈਂਸੀ ਵਾਲੇ ਮਰੀਜ਼ ਕਿੱਧਰ ਜਾਣ। ਕੀ ਇਹ ਜਾਇਜ਼ ਹੈ? ਤੁਸੀਂ ਦੇਖੋ ਕਿ ਸਾਡਾ ਸ਼ੇਅਰ ਬਾਜ਼ਾਰ ਜਿਹੜਾ ਉਹ ਵੀ ਬੰਦ ਸੀਗਾ ਉਸ ਦਿਨ ਜੀ, ਜਿੱਥੇ ਅਰਬਾਂ ਖਰਬਾਂ ਦਾ ਕਾਰੋਬਾਰ ਹੁੰਦਾ। ਛੁੱਟੀ ਵਾਲੇ ਦਿਨ ਉਸ ਨੂੰ ਚਲਾਇਆ ਗਿਆ ਆਫੜੇ 'ਚ। ਕਿਸ ਦਿਸ਼ਾ ਵੱਲ ਅਸੀਂ ਵਧ ਰਹੇ ਹਾਂ? ਮੈਨੂੰ ਤਾਂ ਕਦੇ ਕਦੇ ਲੱਗਦਾ ਕਿ ਕੋਈ ਕੱਟੜ ਇਸਲਾਮਿਕ ਦੇਸ਼ ਦੇ ਵਿੱਚ ਵੀ ਐਸਾ ਮਾਹੌਲ ਨਹੀਂ ਬਣਦਾ ਹੋਣਾ ਜੀ। ਜੈਸਾ ਮਾਹੌਲ ਤੁਸੀਂ ਇੱਕ ਸੈਕੂਲਰ ਦੇਸ਼ ਦੇ ਵਿੱਚ ਬਣਵਾ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਛੁੱਟੀ। ਸਮਝ ਨਹੀਂ ਆ ਰਹੀ। ਸਿਰਫ ਸਿਆਸਤ ਹੈ ਕਿ ਭਗਵੰਤ ਮਾਨ ਹੋਰਾਂ ਨੇ ਨਹੀਂ ਕੀਤੀ ਛੁੱਟੀ, ਉਹਨਾਂ ਦੀ ਮਰਜ਼ੀ ਹੈ ਤੇ ਕਿਸੇ ਨੂੰ ਉਹਨਾਂ ਨੇ ਕੋਈ ਡੱਕਿਆ ਥੋੜੀ ਹੈ। ਕਿਸੇ ਨੇ ਅਯੁੱਧਿਆ 'ਚ ਜਾਣਾ, ਜਾਓ ਬਈ। ਕਿਸੇ ਨੇ ਇੱਥੇ ਪ੍ਰੋਗਰਾਮ ਰੱਖੇ, ਸਾਡੇ ਸ਼ਹਿਰ 'ਚ ਹੋਏ ਵਾਧੂ ਪ੍ਰੋਗਰਾਮ, ਸਾਡੇ ਦੋਸਤਾਂ ਨੇ ਕੀਤੇ, ਖੁਸ਼ੀਆਂ ਮਨਾਈਆਂ। ਕਿਸੇ ਨੇ ਕੋਈ ਰੋਕਿਆ ਥੋੜੀ ਹੈ ਕਿਸੇ ਨੂੰ। ਧਰਮ ਤੇ ਵੈਸੇ ਵਿਅਕਤੀਗਤ ਆਪਾਂ ਵੇਖਦੇ ਹਾਂ। ਮੈਂ ਤੇ ਹੈਰਾਨ ਆ ਕਿ ਇੱਥੇ ਗਰਭ ਗ੍ਰਹਿ ਦੇ ਵਿੱਚ ਡੰਡੌਤ ਕਰਦੇ ਆ ਮੋਦੀ ਸਾਹਿਬ ਤੇ 36 ਕੈਮਰੇ ਉੱਥੇ ਲੱਗੇ ਨੇ ਦੱਸ, ਜਿਸ ਨੂੰ ਅਸੀਂ ਸਭ ਤੋਂ ਵਿਅਕਤੀਗਤ ਮਾਮਲਾ ਮੰਨਦੇ ਹਾਂ ਕਿ ਮੈਂ ਪੂਜਾ ਕਰਨੀ ਹੈ, ਕੋਈ ਪਾਠ ਕਰਨਾ। ਤੁਸੀਂ ਵੀ ਕਰਦੇ ਹੋਵੋਗੇ ਜੀ, ਸ਼ਰਮੇ ਹੋ ਤੁਸੀਂ ਪਾਠ ਪੂਜਾ ਕਰਦੇ ਹੋ ਜੀ ਜੀ। ਜਦੋਂ ਕਰਦੇ ਹੋ ਖਿਆਲ ਰੱਖਦੇ ਹੋ ਨਾ ਕੋਈ ਡਿਸਟਰਬ ਨਾ ਕਰੇ ਇਕਾਗਰਤਾ ਵਾਸਤੇ। ਜੀ, ਜਵਾਕ ਦਾ ਵੀ ਖਿਆਲ ਰੱਖਿਆ ਜਾਂਦਾ, ਕਿਤੇ ਕਮਰੇ 'ਚ ਬਹਿ ਕੇ, ਕਿਤੇ ਕਾਂ 'ਚ ਬਹਿ ਕੇ। ਇਹ ਕਿਹੜਾ, ਮੈਨੂੰ ਦੱਸੋ ਕਿ ਮਾਫ ਕਰਨਾ ਉਹਨਾਂ ਨੂੰ ਤੇ ਉੱਥੇ ਕੋਈ ਪ੍ਰੋਬਲਮ ਨਹੀਂ। ਗਰਭ ਗ੍ਰਹਿ ਦੇ ਵਿੱਚ ਕਿੰਨੇ ਕੈਮਰੇ ਲੱਗੇ ਆ। SPC ਨੂੰ ਧੋਤੀਆਂ ਪਵਾ ਦਿੱਤੀਆਂ, ਸਪੈਸ਼ਲ ਪ੍ਰੋਟੈਕਸ਼ਨ ਗਾਰਡ ਹੈ ਜੀ। ਮੈਂ ਕਿਹਾ ਸਵਾਦ ਤੇ ਤਾਂ ਸੀ, ਧੁਨਕ ਤੇ ਤੀਰ ਲੈ ਕੇ ਜਾਂਦੇ ਨਾਲ, ਹਥਿਆਰਾਂ ਦੀ ਲੋੜ ਹੀ ਨਹੀਂ ਸੀ। ਹਾਂਜੀ, ਰੱਥ ਤੇ ਜਾਓ ਦਿੱਲੀ ਤੋਂ ਅਯੁੱਧਿਆ ਜੀ, ਰੱਥ ਤੁਹਾਡੇ ਕੋਲ ਹੋਵੇ, ਤੁਹਾਡੇ ਗਨਮੈਨਾਂ ਕੋਲ ਤੀਰ ਕਮਾਨ ਹੋਣ। ਮਤਲਬ ਕਿ ਪਤਾ ਨਹੀਂ ਕਿਉਂ ਸਾਡੇ ਵਾਲੇ ਵੀ ਇੱਧਰ ਲੱਗ ਪਏ ਨੇ
ਠੀਕ ਹੈ, ਵਧਾਈਆਂ ਦਿਓ ਯਾਰ, ਹਿੰਦੂ ਭਾਈਚਾਰੇ ਦੀਆਂ ਖੁਸ਼ੀਆਂ 'ਚ ਤੁਸੀਂ ਸ਼ਰੀਕ ਹੋਏ ਹੋ, ਤੁਹਾਨੂੰ ਕਿਸੇ ਨੇ ਕੁਝ ਨਹੀਂ ਕਿਹਾ। ਆਪਣੇ ਇੱਥੇ ਪੰਜਾਬ 'ਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਕਿਸੇ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ। ਅਸੀਂ ਆਪ ਵਧਾਈਆਂ ਦਿੱਤੀਆਂ ਕਿ ਯਾਰ ਹਾਂ, ਹਿੰਦੂ ਭਾਈਚਾਰੇ ਵਾਸਤੇ ਬਹੁਤ ਅਹਿਮ ਦਿਨ ਹੈ। ਪਰ ਜਿਹੜੀ ਇਹ ਰਾਜਨੀਤੀ ਤੁਸੀਂ ਜੋੜੀ ਬੈਠੇ ਹੋ, ਉਹ ਤਾਂ ਉਹੋ ਜਿਹੀ ਗੱਲ ਜਿਸ ਤਰ੍ਹਾਂ ਦੀ ਮੋਦੀ ਹੋਰੀ ਰਾਜਨੀਤੀ ਕਰ ਰਹੇ ਹੋ, ਉਸ ਤਰ੍ਹਾਂ ਦੀ ਤੁਸੀਂ ਕਰ ਰਹੇ ਹੋ। ਜੀ, ਤੇ ਮਿੰਟੂ ਜੀ, ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਰਾਹ ਦੇ ਵਿੱਚ ਫੇਰ ਰੋੜਾ ਕੋਈ ਅੜਕ ਗਿਆ ਜੀ? ਦੇਖੋ, ਇਹ ਹੁਣੇ ਮੈਂ ਬਹਿਸ ਸੁਣ ਕੇ ਹਟਿਆ, ਮੈਨੂੰ ਤੇ ਉਹਦੇ ਵਿੱਚੋਂ ਕੁਝ ਨਹੀਂ ਨਿਕਲਿਆ। ਉਹਦੇ ਚ ਭਾਜਪਾ ਦਾ ਵੀ ਇੱਕ ਨੁਮਾਇੰਦਾ ਜੈ ਬੰਸ ਸਿੰਘ ਉਹ ਬੈਠੇ ਸਨ, ਇੱਕ ਨੁਮਾਇੰਦਾ ਬੈਠੇ ਸਨ ਕਲੇਰ ਸਾਹਿਬ ਜਿਹੜੇ ਇਹਨਾਂ ਦੇ ਵਕੀਲ ਆ ਅਕਾਲੀਆਂ ਦੇ, ਉਧਰੋਂ ਸਨ ਅਹਿਬਾਬ ਗਰੇਵਾਲ ਆਮ ਆਦਮੀ ਪਾਰਟੀ ਵਾਲੇ। ਉਹ ਉਹਨਾਂ ਤੇ ਉਹ ਦੋਵਾਂ ਤੇ ਬਸ ਸੁੱਟੀ ਜਾਂਦੇ ਆ। ਮੈਨੂੰ ਉਹਦੇ ਚੋਂ ਕੋਈ ਵੀ ਸਿੱਟਾ ਨਹੀਂ ਨਿਕਲਿਆ ਕਿ ਕੀ ਕਹੀ ਜਾਂਦੇ ਆ। ਖੈਰ, ਇਹ ਜੋ ਅੱਜ ਗੱਲ ਹੋਈ ਆ ਉਹਦੇ ਚ ਤਾਜ਼ਾ ਡਿਵੈਲਪਮੈਂਟ ਇਹੋ ਆ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਜਿਹੜੀ ਰਮੇਸ਼ਨ ਦੀ ਕਹਿ ਲਓ ਕਿ ਕਾਰਵਾਈ ਸੀਗੀ, ਉਹਦੇ ਵਿੱਚ ਇਹਨਾਂ ਨੇ ਜਿਹੜੇ 86 ਮਾਮਲੇ ਵਿਚਾਰੇ, ਜਿਹੜਾ ਸਜ਼ਾ ਸਮੀਖਿਆ ਬੋਰਡ ਹੁੰਦਾ, ਉਹਨੇ ਸਿਰਫ 14 ਦੀ ਰਿਹਾਈ ਨੂੰ ਪ੍ਰਵਾਨਗੀ ਦਿੱਤੀ ਆ। ਰੱਦ ਕੀਤੀਆਂ ਪਟੀਸ਼ਨਾਂ ਦੇ ਵਿੱਚ ਯਾਨੀ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਆ। ਤਾਂ ਇਹਦੇ ਤੇ ਹੁਣ ਜੇ ਤੁਸੀਂ ਦੇਖੋਗੇ ਤਾਂ ਇੱਥੇ ਸ਼ੁਰੂ ਹੋ ਗਈ ਰਾਜਨੀਤੀ ਜੀ। ਅਕਾਲੀਆਂ ਨੇ ਘੇਰ ਲਿਆ ਸਮੇਤ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ। ਤੁਹਾਨੂੰ ਪਤਾ ਉਹਨਾਂ ਦੇ ਅੱਜ ਕੱਲ ਹਮਲੇ ਪੰਥਕ ਮੁੱਦਿਆਂ ਤੇ ਤਾਂ ਖਾਸੇ ਤੇਜ਼ ਹੁੰਦੇ ਆ, ਖਾਸੇ ਤੇਜ਼ ਹੁੰਦੇ ਆ। ਤੇ ਖੈਰਾ ਨੇ ਤੇ ਇਹਨਾਂ ਨੂੰ ਸ਼ਰੇਆਮ ਹੀ ਕਹਿ ਦਿੱਤਾ ਕਿ ਜੇ ਸਿੱਖਾਂ ਦੀ ਗੱਲ ਨਾ ਕੀਤੀ ਪੰਜਾਬ 'ਚ ਤੁਸੀਂ ਕਦੇ ਸੱਤਾ 'ਚ ਨਹੀਂ ਜਾਣਾ, ਨਾ ਕਾਂਗਰਸੀ ਆਉਣ ਤੇ ਨਾ ਅਕਾਲੀ ਆਉਣ, ਭੁੱਲ ਹੀ ਜਾਓ ਤੁਸੀਂ ਭੁੱਲ ਜਾਓ। ਤਾਂ ਖੈਰ, ਹੁਣ ਇਹਨਾਂ ਨੇ ਜਦੋਂ ਤਿੱਖੇ ਹਮਲੇ ਕੀਤੇ, ਇਹ ਕਹਿ ਦਿੱਤਾ ਕਿ ਸਿੱਖਾਂ ਦੇ ਜ਼ਖਮਾਂ ਤੇ ਤੁਸੀਂ ਅੱਜ ਲੂਣ ਛਿੜਕਿਆ ਝਾੜੂ ਵਾਲਿਓ। ਤਾਂ ਫਿਰ ਦੂਜੇ ਪਾਸੇ ਮਤਲਬ ਕਿ ਆਮ ਆਦਮੀ ਪਾਰਟੀ ਵਾਲੇ ਆ ਗਏ ਮੈਦਾਨ 'ਚ। ਉਹਨਾਂ ਨੇ ਇਹ ਦੱਸਿਆ ਕਿ ਭਾਜਪਾ ਦੇ ਨੁਮਾਇੰਦੇ ਹੀ ਜ਼ਿਆਦਾਤਰ ਇਸ ਕਮੇਟੀ 'ਚ ਸਜ਼ਾ ਸਮੀਖਿਆ ਬੋਰਡ 'ਚ। ਆਮ ਆਦਮੀ ਪਾਰਟੀ ਦੇ ਕੈਬਨਿਟ ਦੇ ਜਿਹੜੇ ਨੇਤਾ ਕੈਲਾਸ਼ ਗਹਿਲੋਤ, ਉਹ ਸਿਰਫ ਚੇਅਰਮੈਨ ਹੈ, ਬਾਕੀ ਸਾਰਾ ਕੁਝ ਲੈਫਟੀਨੈਂਟ ਗਵਰਨਰ ਦੇਖਦੇ ਆ। ਤੇ ਨਾਲ ਉਹਨਾਂ ਨੇ ਇਹ ਜਿਹੜਾ ਮਤਲਬ ਕਿ ਸੀਗਾ ਨਾ ਮੀਟਿੰਗ ਦਾ ਮਿੰਟਸ ਹੁੰਦੇ ਆ ਜਿਹੜੇ, ਉਹਨਾਂ ਨੇ ਉਹ ਵੀ ਕੱਢ ਕੇ ਦਿਖਾ ਦਿੱਤੇ ਕਿ ਅਸੀਂ ਉੱਥੇ ਪੱਖ ਪੂਰਿਆ। ਹੁਣ ਭਾਜਪਾ ਵਾਲੇ ਕਹਿੰਦੇ ਕਿ ਦੇਖੋ ਜੀ, ਗੱਲ ਇਹ ਕਿ ਦੂਸਰੇ ਓਪੀਨੀਅਨ, ਅਕਾਲੀ ਵੀ ਇਹ ਕਹਿੰਦੇ ਕਿ ਦੂਜਿਆਂ ਦੇ ਵੀ ਓਪੀਨੀਅਨ ਲਿਆਓ ਕੱਢ ਕੇ, ਤੁਸੀਂ ਇਕੱਲੇ ਆਪਣੇ ਮਿੰਟਸ ਲੈ ਆਉਂਦੇ ਆ ਜੀ। ਸੋ ਇਸ ਕਰਕੇ ਭਾਜਪਾ ਵਾਲੇ ਸੁੱਟਦੇ ਆ, ਕਹਿੰਦੇ ਜੀ ਨਹੀਂ ਅਸੀਂ ਤਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ, ਇਹ ਰੋਕ ਲਾਉਂਦੇ ਆ। ਉਹ ਕਹਿੰਦੇ ਜੀ ਇਹਨਾਂ ਦੇ ਬੰਦੇ ਜਿਹੜੇ ਆ ਉਹਨਾਂ ਨੇ ਇੱਕ ਵਾਰੀ ਰੋਕ ਲਾਈ, ਉਦੋਂ ਇਸ ਤਰ੍ਹਾਂ ਹੋਇਆ, ਉਦੋਂ ਇਸ ਤਰ੍ਹਾਂ ਹੋਇਆ। ਮਤਲਬ ਕਿ ਇਹਨਾਂ ਨੂੰ ਮਿੰਟਸ ਦਿਖਾ ਦਿੱਤੇ ਆ। ਤੇ ਦੂਜੇ ਪਾਸੇ ਨਾਲ ਸਵਾਲ ਕੀਤਾ ਕਿ ਕੇਂਦਰ ਸਰਕਾਰ ਦੇ ਨਾਲ ਇਹ ਗੱਠਜੋੜ 'ਚ ਰਹੇ ਆ, ਉਦੋਂ ਇਹਨਾਂ ਨੇ ਕਿਉਂ ਨਹੀਂ ਅਜਿਹਾ ਕੀਤਾ। ਵੈਸੇ ਜੇਲ੍ਹ ਮਹਿਕਮੇ ਦੀ ਵੈਬਸਾਈਟ ਤੇ ਆਰਡਰ ਜਿਹੜੇ ਆ ਉਹ ਅਪਲੋਡ ਹੋਏ ਆ, ਤਾਂ ਉਹਦੇ ਵਿੱਚ ਇਸ ਤਰ੍ਹਾਂ ਦੀ ਸਾਰੀ ਜਾਣਕਾਰੀ ਜਿਹੜੀ ਉਹ ਦੱਸਦੇ ਆ ਕਿ ਦੱਸੀ ਗਈ ਆ। ਤਾਂ ਹੁਣ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਮਲਾ ਫਿਰ ਉੱਥੇ ਦਾ ਉੱਥੇ ਹੀ ਪਹੁੰਚ ਕੇ ਖਲੋ ਗਿਆ। ਨਾ ਤਾਂ ਉਹ ਮੰਨਦੇ ਆ ਕਿਹਦੀ ਗਲਤੀ ਆ, ਆਮ ਆਦਮੀ ਪਾਰਟੀ ਵਾਲੇ ਤਾਂ ਸਾਫ਼ ਕਰੇ। ਹਾਲਾਂਕਿ ਆਮ ਆਦਮੀ ਪਾਰਟੀ ਵਾਲਿਆਂ ਦਾ ਜਿਹੜਾ ਇੱਕ ਮਾਮਲਾ ਨਾ ਜੀ, ਇਹ ਸੁਣਨ ਦੇ ਵਿੱਚ ਆਇਆ, ਹਾਲਾਂਕਿ ਮੇਰੇ ਕੋਲ ਕੋਈ ਲਿਖਤ ਨਹੀਂ ਹੈਗੀ, ਮੈਂ ਕਿਸੇ ਤੋਂ ਸੁਣਿਆ, ਮੇਰੇ ਕੋਈ ਦੋਸਤ ਰਿਪੋਰਟਰ ਦੱਸ ਰਹੇ ਸੀ ਕਿ ਅੰਮ੍ਰਿਤਸਰ ਦੇ ਜਿਹੜੇ ਪੁਲਿਸ ਮੁਖੀ ਆ ਉਹਨਾਂ ਨੇ ਨੋ ਆਬਜੈਕਸ਼ਨ ਸਰਟੀਫਿਕੇਟ ਦਿੱਤਾ ਜੀ, ਤੇ ਸਾਨੂੰ ਕੋਈ ਇਤਰਾਜ਼ ਨਹੀਂ ਜੇਕਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਹੁੰਦੀ ਹੈ। ਤੇ ਜਿਹੜਾ ਪ੍ਰੋਬੇਸ਼ਨ ਅਫਸਰ ਹੁੰਦਾ ਇੱਕ, ਉਹਨੇ ਨਾ ਯੈਸ ਕੀਤੀ ਹੈ ਤੇ ਨਾ ਨੋ ਕੀਤੀ ਹੈ, ਤਾਂ ਇੱਕ ਤਰ੍ਹਾਂ ਨਾਲ ਉਹ ਵੀ ਹਰੀ ਝੰਡੀ ਆ। ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ 25, ਕਿਉਂਕਿ ਇਹ ਮਾਮਲਾ ਪ੍ਰਵੀਨ ਜੀ ਇਹ ਦੂਜਿਆਂ ਤੋਂ ਹਟਵਾ ਮਾਮਲਾ ਹੈ। ਨੰਬਰ 1 ਦਵਿੰਦਰਪਾਲ ਸਿੰਘ ਭੁੱਲਰ, ਤੁਹਾਨੂੰ ਪਤਾ ਨਾ ਬਹੁਤ ਕੰਮ ਕੀਤਾ, ਮੈਂ ਖਾਸ ਤੌਰ ਤੇ ਇੱਕ ਅਖਬਾਰ ਨਾਲ ਜੁੜਿਆ ਰਿਹਾ, ਉਹ ਮੁਹਿੰਮ ਚਲਾਉਂਦੇ ਰਿਹਾ। ਸਾਨੂੰ ਕੱਲੇ ਉਹ ਤਾਂ ਹੁਣ ਰੈਪੀਟੀਸ਼ਨ ਹੋਏਗਾ ਜੇ ਆਪਾਂ ਕੇਸ ਨੂੰ ਉਧੇੜਨ ਬੈਠਾਂਗੇ। ਇਹ ਨੰਬਰ 1 ਹਵਾਲਗੀ ਦਾ ਮਸਲਾ ਹੈ ਜੀ। ਨੰਬਰ 2 ਸਜ਼ਾ ਜਿਹੜੀ ਹੈ ਉਹ ਫਾਂਸੀ ਦੀ ਦਿੱਤੀ ਗਈ, ਸ਼ਾਇਦ ਹਵਾਲਗੀ 'ਚ ਤਾਂ ਹੈ ਹੀ ਨਹੀਂ ਸੀ। ਫਿਰ ਸਜ਼ਾ ਦੇਣ ਵਾਲੇ ਜੱਜ ਵੀ ਸਾਰੇ ਸਹਿਮਤ ਨਹੀਂ ਸਨ। ਤਾਂ ਫਿਰ ਇਸ ਤੋਂ ਇਲਾਵਾ ਸਜ਼ਾ ਟੁੱਟ ਕੇ ਉਮਰ ਕੈਦ 'ਚ ਤਬਦੀਲ ਹੁੰਦੀ ਹੈ,
ਤਾਂ ਦਵਿੰਦਰਪਾਲ ਸਿੰਘ ਭੁੱਲਰ ਮਾਨਸਿਕ ਤੌਰ ਤੇ ਠੀਕ ਨਹੀਂ, ਜੀ ਜੀ ਬਿਲਕੁਲ। ਸਰੀਰਕ ਤੌਰ ਤੇ ਠੀਕ ਨਹੀਂ। ਫਿਰ ਇਸ ਤੋਂ ਇਲਾਵਾ ਵੱਡੀ ਗੱਲ ਹੈ ਕਿ ਰੈਗੂਲਰ ਪੈਰੋਲ ਤੇ ਆਉਂਦੇ ਆ, ਇੱਕ ਵੀ ਉਹਨਾਂ ਦੀ ਗਤੀਵਿਧੀ ਜਿਹੜੀ ਆ ਕਾਇਦੇ ਤੋਂ ਬਾਹਰ ਨਹੀਂ, ਉਹ ਰੈਗੂਲਰ ਪੈਰੋਲ ਤੇ ਆਉਂਦੇ ਨੇ ਜੀ। ਉਹਨਾਂ ਦੀ ਧਰਮ ਪਤਨੀ ਨੇ ਬਹੁਤ ਵੱਡੀ ਲੜਾਈ ਲੜੀ ਆ, ਅੰਮ੍ਰਿਤਸਰ ਰਹਿੰਦੇ ਨੇ ਆ ਕੇ। ਹਾਂਜੀ ਹਾਂਜੀ ਰਹਿੰਦੇ ਆ ਬਿਲਕੁਲ। ਜਦੋਂ ਕੋਈ ਬੰਦਾ ਰੈਗੂਲਰ ਪੈਰੋਲ ਤੇ ਆ ਰਿਹਾ, ਤਕਰੀਬਨ 30 ਸਾਲ ਕੈਦ ਕਰ ਚੁੱਕਾ ਹੈ, ਸਰੀਰਕ ਅਤੇ ਮਾਨਸਿਕ ਤੌਰ ਤੇ ਠੀਕ ਨਹੀਂ ਹੈ, ਕੋਈ ਉਹਦੇ ਕੰਡਕਟ ਦੀ ਸ਼ਿਕਾਇਤ ਨਹੀਂ ਹੈ, ਹਵਾਲਗੀ ਦਾ ਕੇਸ ਹੈ, ਤਾਂ ਮੈਨੂੰ ਲੱਗਦਾ ਕਿ ਇਹ ਵਿਚਾਰਨਾ ਚਾਹੀਦਾ ਹੈ। ਹੁਣ ਕਿੱਥੇ, ਮੈਂ ਉਹਨਾਂ ਸਿਆਸਤਾਂ 'ਚ ਨਹੀਂ ਪੈਂਦਾ, ਹੁਣ ਪਤਾ ਨਹੀਂ ਕੀ ਇਹਦਾ ਰੂਲ ਹੈ ਕੀ ਨਹੀਂ ਹੈ, ਸਜ਼ਾ ਸਮੀਖਿਆ ਬੋਰਡ ਦਾ ਕੀ ਮਤਲਬ ਕਿ ਸਾਰਾ ਪ੍ਰੋਟੋਕਾਲ ਹੈ, ਕਿਸ ਤਰ੍ਹਾਂ ਕੇਸ ਅੱਗੇ ਵੱਧਦਾ ਹੈ, ਪਰ ਇਹਨਾਂ ਸਾਰੀਆਂ ਧਿਰਾਂ ਨੂੰ ਸਹਿਮਤ ਹੋ ਜਾਣਾ ਚਾਹੀਦਾ। ਤੇ ਇਸ ਵਾਸਤੇ ਜੇ ਕੁਝ ਹੋਰ ਹੋ ਸਕਦਾ, ਸਾਰੇ ਇਕੱਠੇ ਬੈਠ ਕੇ ਕੋਈ ਮੀਟਿੰਗ ਕਰਨ, ਜਿੰਨੀਆਂ ਵੀ ਸਿਆਸੀ ਧਿਰਾਂ, ਕਿਉਂਕਿ ਅੱਜ ਭਾਜਪਾ ਨੇ ਵੀ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਦਵਿੰਦਰਪਾਲ ਸਿੰਘ ਭੁੱਲਰ ਆਉਣ, ਸਾਨੂੰ, ਅਸੀਂ ਸਵਾਗਤ ਕਰਾਂਗੇ, ਇੱਥੇ ਪੰਜਾਬ ਦੀ ਇਕਾਈ ਨੇ ਕਿਹਾ, ਉਹਨਾਂ ਦੇ ਬੁਲਾਰੇ ਆਪ ਮੰਨਿਆ। ਤਾਂ ਕਾਂਗਰਸ ਨੂੰ ਇਤਰਾਜ਼ ਹੈ, ਫਿਰ ਇਤਰਾਜ਼ ਕਿਸ ਨੂੰ ਜੀ? ਇੱਕ ਮਨਿੰਦਰਜੀਤ ਬਿੱਟੇ ਨੂੰ, ਉਹ ਤਾਂ ਰਾਜੀ ਹੋ ਹੀ ਨਹੀਂ ਸਕਦਾ ਕਿਸੇ ਵੀ ਕੀਮਤ ਤੇ, ਉਹ ਤੇ 80 ਸਾਲ ਵੀ ਕਟਾ ਲਓ ਇਹਨਾਂ ਤੋਂ, ਤਾਂ ਵੀ ਆਖੇਗਾ ਨਹੀਂ ਨਹੀਂ ਇਹ ਅੱਤਵਾਦੀ, ਇਹਨਾਂ ਨੂੰ ਛੱਡਣਾ ਹੀ ਨਹੀਂ। 80 ਸਾਲ ਬਾਅਦ ਵੀ ਉਹਦਾ ਸਟੈਂਡ ਇਹੀ ਰਹਿਣਾ ਹੈ ਜੀ। ਤਾਂ ਗੱਲ ਇਹ ਆ ਕਿ ਬਈ ਹੁਣ ਇਸ ਮਸਲੇ ਤੇ ਕੋਈ ਇਹਨਾਂ ਦੀ ਸਹਿਮਤੀ ਬਣੇ, ਹੁਣ ਕਿੱਥੇ ਕੀ ਕਮੀ ਆ, ਉਹ ਜਾਂ ਤਾਂ ਸਾਰੇ ਦਸਤਾਵੇਜ਼ ਜਿਹੜੇ ਜਨਤਕ ਕੀਤੇ ਜਾਣ, ਇਹਨਾਂ ਨੇ ਆਪਣੇ ਉਹ ਮਿੰਟਸ ਕੱਢੇ ਨੇ, ਜਾਂ ਤਾਂ ਸਾਰੇ ਹੀ ਦਸਤਾਵੇਜ਼ ਜਨਤਕ ਹੋਣ, ਕੀ ਉਹਦਾ ਕਾਇਦਾ ਕਾਨੂੰਨ ਕਹਿੰਦਾ, ਸਜ਼ਾ ਸਮੀਖਿਆ ਬੋਰਡ 'ਚ ਜਿਹੜੇ 6-7 ਬੰਦੇ ਆ, ਸਾਰਿਆਂ ਦਾ ਓਪੀਨੀਅਨ ਕੀ ਹੈ, ਕਿ ਬਹੁ ਗਿਣਤੀ ਅਸਹਿਮਤ ਹੈ, ਕੀ ਹਿਸਾਬ ਕਿਤਾਬ ਹੈ, ਉਹ ਮਾੜਾ ਮੋਟਾ ਪਤਾ ਲੱਗੇ ਤੇ ਤਦ ਹੀ ਹੈ ਨਾ ਜੀ। ਤੇ ਮਿੰਟੂ ਜੀ ਗੱਲ ਕਰੀਏ ਕਾਂਗਰਸ ਦੇ ਕਾਟੋ ਕਲੇਸ਼ ਦੀ, ਕਹਿੰਦੇ ਸਿੱਧੂ ਫੇਰ ਦੇਣਗੇ ਚੁਣੌਤੀ। ਹੁਣ ਦੇਖੋ, ਉਹ ਨਾ ਵਾਰਸ ਸ਼ਾਹ ਦੀ ਹੀਰ 'ਚ ਇੱਕ ਥਾਂ ਤੇ ਆਉਂਦਾ, ਵਾਰਸ ਸ਼ਾਹ ਨਾ ਮੁੜਾ ਰਜੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ। ਨਵਜੋਤ ਸਿੰਘ ਸਿੱਧੂ ਇਲੈਕਸ਼ਨਾਂ ਤੱਕ ਨਹੀਂ ਮੁੜੇਗਾ, ਚਾਹੇ ਕੋਈ ਵੀ ਆ ਜਾਵੇ, ਚਾਹੇ ਕੁਝ ਵੀ ਹੋ ਜਾਵੇ। ਦੇਖੋ, ਅੱਗੇ ਇਹਨਾਂ ਨੇ ਰੈਲੀ ਕੀਤੀ ਸੀਗੀ ਮੋਗੇ ਰੈਲੀ ਕੀਤੀ, ਤੇ ਮਹੇਸ਼ਿੰਦਰ ਸਿੰਘ ਤੇ ਉਹਦੇ ਮੁੰਡੇ ਨੂੰ ਨੋਟਿਸ ਆ ਗਿਆ। ਜਦੋਂ ਨੋਟਿਸ ਆ ਗਿਆ ਤਾਂ ਨਵਜੋਤ ਸਿੰਘ ਸਿੱਧੂ ਨੇ ਆਖਿਆ ਇੱਕ ਠੋਕ ਕੇ ਨਾਲ ਖਲੋਵਾਂਗੇ, ਕਾਂਗਰਸ ਮਜ਼ਬੂਤ ਹੋ ਰਹੀ ਹੈ। ਤੇ ਦੂਸਰੇ ਪਾਸੇ ਹੋਇਆ ਕਿ ਨਾਲ ਦੀ ਨਾਲ ਹੀ ਇੱਕ ਹੋਰ ਇਹਨਾਂ ਨੇ ਚੁਣੌਤੀ ਪੇਸ਼ ਕਰ ਦਿੱਤੀ ਕਿ ਹੁਣ ਤਿਆਰੀਆਂ ਹੋ ਗਈਆਂ ਕਿ ਬਾਗੇ ਪੁਰਾਣੇ ਵੀ ਕਰਾ ਦਈਏ ਦਰਸ਼ਨ ਬਰਾੜ ਦੇ ਹਲਕੇ 'ਚ। ਤੇ ਕਮਾਲ ਦੀ ਗੱਲ ਹੈ ਕਿ ਦਰਸ਼ਨ ਬਰਾੜ ਦੇ ਮੁੰਡੇ ਨੂੰ ਤੇ ਕਾਂਗਰਸ ਚੋਂ ਕੱਢਿਆ ਇਹਨਾਂ ਨੇ, ਕਮਲਜੀਤ ਨੂੰ, ਇਹ ਉਹਨਾਂ ਦੇ ਘਰੇ ਵੀ ਜਾ ਆਏ ਆ। ਹੁਣ ਹੋ ਕੀ ਰਿਹਾ ਕਿ ਇੱਕ ਪਾਸੇ ਨੋਟਿਸ ਦਾ ਜਵਾਬ ਦੇਣਾ ਮਹੇਸ਼ਿੰਦਰ ਸਿੰਘ ਹੋਰਾਂ ਨੇ, ਤੇ ਦੂਸਰੇ ਪਾਸੇ ਉਹਨਾਂ ਨੇ ਤੇ ਦੂਜੇ ਪਾਸੇ ਵੀ ਜਾ ਕੇ ਝੰਡਾ ਗੱਡ ਦਿੱਤਾ। ਚੁਣੌਤੀ ਆ ਨਾ, ਇਹ ਤੇ ਚੁਣੌਤੀ ਆ। ਤੇ ਗੱਲ ਇਹ ਆ ਕਿ ਮਹੇਸ਼ਿੰਦਰ ਤੇ ਕਿਸੇ ਟਾਈਮ ਹੋਰ ਇੰਟਰਸਟਿੰਗ ਗੱਲ ਆ ਕਿ ਦਰਸ਼ਨ ਬਰਾੜ ਆਪਸ ਤੇ ਲੜੇ ਸਨ ਜਦੋਂ ਕਾਂਗਰਸ ਸਰਕਾਰ ਨਵੀਂ ਆਈ, ਦੋਵਾਂ ਨੇ ਇੱਕ ਦੂਜੇ ਤੇ ਗੈਂਗਸਟਰਾਂ ਨਾਲ ਰਲੇ ਹੋਣ ਦੇ ਦੋਸ਼ ਲਾਏ ਸਨ ਜੀ। ਅੱਜ ਦੋਨੇ ਹੀ ਨਵਜੋਤ ਸਿੰਘ ਸਿੱਧੂ ਵੱਲ ਕਿਤੇ ਨਾ ਕਿਤੇ ਝੁਕਦੇ ਨਜ਼ਰ ਆਉਂਦੇ। ਹਾਲਾਂਕਿ ਬਰਾੜ ਸਾਹਿਬ ਜਿਹੜੇ ਆ ਉਹ ਥੋੜੇ ਹੁਣ ਬਿਮਾਰ ਚੱਲ ਰਹੇ ਨੇ, ਕਮਲਜੀਤ ਦੇ ਡੈਡੀ। ਤਾਂ ਰਾਜੇ ਵੜਿੰਗ ਹੋਰਾਂ ਦੀ ਪ੍ਰੋਬਲਮ ਇਹੋ ਆ, ਉਹ ਕਹਿੰਦੇ ਯਾਰ ਜਿਹੜੇ ਬੰਦੇ ਕੱਢੇ ਆ ਇਹ ਉਹਨਾਂ ਨੂੰ ਵੀ ਮਾਈਕ ਫੜਾ ਕੇ ਤੇ ਸਾਨੂੰ ਗਾਲਾਂ ਕਢਵਾ ਦਿੰਦਾ ਜੀ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਾਂਟੋ ਕਲੇਸ਼ ਨੂੰ, ਜਿਹੜਾ ਤੁਸੀਂ ਸ਼ਬਦ ਇਸਤੇਮਾਲ ਕੀਤਾ, ਬੜਾ ਸੋਹਣਾ ਸ਼ਬਦ ਹੈ ਕਾਂਟੋ ਕਲੇਸ਼, ਕਿ ਕਾਂਟੋ ਕਲੇਸ਼ ਇਹ ਨਿਬੜੇਗਾ ਕਿੱਦਾਂ? ਇਹ ਇੱਕ ਬਹੁਤ ਵੱਡੀ ਚੁਣੌਤੀ ਹੈ। ਤੇ ਖੈਰ ਇਹ ਦੇਖਦੇ ਹਾਂ ਹੁਣ ਅੱਗੇ ਕਿਵੇਂ ਕਾਂਗਰਸ ਜਿਹੜੀ ਹੈ ਵੱਧਦੀ ਹੈ। ਪਰ ਨਵਜੋਤ ਸਿੰਘ ਸਿੱਧੂ, ਮੈਂ ਜਿਸ ਤਰ੍ਹਾਂ ਕਿਹਾ ਕਿ ਉਹ ਪਿੱਛੇ ਹਟਣ ਵਾਲੇ ਨਹੀਂ ਜੀ, ਉਹ ਨਹੀਂ ਦਬਦੇ। ਇਹ ਤਾਂ ਪੁੱਠੇ ਗੇਰਾਂ ਦੇ ਬੁਲਟ ਵਰਗੇ ਆ, ਇਹਨਾਂ ਨੇ ਨਹੀਂ ਦਬਣਾ ਕਿਸੇ ਵੀ ਹਾਲਤ ਜੀ। ਤੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਣੀ ਹੈ ਮਿੰਟੂ ਜੀ ਕੱਲ ਨੂੰ? ਹਾਂਜੀ, ਦੇਖੋ ਏਜੰਡਾ ਕਲੀਅਰ ਨਹੀਂ ਹੈ ਪੰਜਾਬ ਸਰਕਾਰ ਦੀ। ਇਹ ਕੈਬਨਿਟ ਮੀਟਿੰਗ ਤੁਹਾਨੂੰ ਪਤਾ ਹੀ ਹੈ, ਜਦੋਂ ਕੈਬਨਿਟ ਦੀ ਮੀਟਿੰਗ ਹੁੰਦੀ ਆ ਤੇ ਜ਼ਾਰਾ ਜੀ ਗੱਲ ਹੈ ਕਿ ਉਹ ਫੈਸਲਿਆਂ ਤੇ ਮੋਹਰ ਲੱਗਣੀ ਹੁੰਦੀ ਆ। ਉਹ ਫੈਸਲੇ ਜਿਹੜੇ ਕੈਬਨਿਟ ਨੇ ਅਪਰੂਵ ਕਰਨੇ ਹੁੰਦੇ ਤੇ ਫਿਰ ਉਸ ਤੋਂ ਬਾਅਦ ਗਾ ਨੋਟੀਫਾਈਡ ਹੋਣੇ ਆ। ਤਾਂ ਏਜੰਡਾ ਤਾਂ ਹਾਲੇ ਸਾਫ਼ ਨਹੀਂ ਹੈ। ਏਜੰਡਾ ਹੋ ਸਕਦਾ ਸਵੇਰੇ ਕਲੀਅਰ ਹੋਵੇ। ਏਜੰਡਾ ਕੋਈ ਹਾਲਾਂਕਿ ਏਜੰਡਾ ਤਾਂ ਤੈਅ ਹੋ ਜਾਂਦਾ, ਕਈ ਵਾਰ ਸੁਨੇਹਾ ਲੱਗ ਜਾਂਦਾ ਹੈ ਤਾਂ ਕੋਈ ਲਿਖਤ ਪੱਤਰ,
ਪਰ ਉਹ ਜਨਤਕ ਨਹੀਂ ਜਾਂ ਮੀਡੀਆ ਦੇ ਵਿੱਚ ਨਹੀਂ ਕਿ ਕਿਸ ਟੌਪਿਕ ਤੇ ਆ। ਹਾਲਾਂਕਿ ਦੇਖੋ ਆਪਾਂ ਜਿਵੇਂ ਦੇਖ ਰਹੇ ਹਾਂ ਕਿ ਇਲੈਕਸ਼ਨ ਦਾ ਵੀ ਇੱਕ ਕਿਤੇ ਨਾ ਕਿਤੇ ਹੈਗਾ ਨਾ, ਕਿ ਕੱਲ ਆਪਾਂ ਗੱਲ ਵੀ ਕੀਤੀ ਸੀ, ਖਬਰ ਵੀ ਕੀਤੀ ਸੀ ਕਿ ਵੋਟਰ ਸੂਚੀਆਂ ਜਿਹੜੀਆਂ ਉਹ ਸੌਂਪ ਦਿੱਤੀਆਂ ਗਈਆਂ ਸਿਆਸੀ ਧਿਰਾਂ ਨੂੰ, ਤੇ ਕਿਤੇ ਨਾ ਕਿਤੇ ਅੱਜ ਵੀ ਇੱਕ ਪੱਤਰ ਜਿਹੜਾ ਉਹ ਕਾਸਾ ਚਰਚਾ ਦਾ ਵਿਸ਼ਾ ਰਿਹਾ। ਤੇ ਕਹਿਣ ਦਾ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਉਹ ਚੱਲਦਾ ਹੈ ਕਿ ਕਿਤੇ ਕੋਈ ਇਲੈਕਸ਼ਨ ਨਾਲ ਜੁੜਿਆ ਮਸਲਾ ਤੇ ਨਹੀਂ। ਪਰ ਇਲੈਕਸ਼ਨ ਨਾਲ ਜੁੜਿਆ ਮਸਲਾ ਇੱਕ ਇਹ ਵੀ ਹੈ ਕਿ ਹੁਣ ਜਿੱਦਾਂ ਆਪਾਂ ਦੇਖਦੇ ਹਾਂ ਕਿ ਨਿਗਮ ਤੇ ਪੰਚਾਇਤੀ ਚੋਣਾਂ, ਨਿਗਮ ਦੀਆਂ ਚੋਣਾਂ ਬਾਰੇ ਤੇ ਚਲੋ ਇਹਦਾ ਨੇ ਜਾ ਕੇ ਆਖਿਆ ਵਾ ਕੋਰਟ ਦੇ ਵਿੱਚ, ਹਾਈ ਕੋਰਟ ਚ, ਕਿ ਹੱਦਬੰਦੀ ਨੂੰ ਲੈ ਕੇ ਜਿਹੜੀ ਵਾਰਡਬੰਦੀ ਹੁੰਦੀ ਆ, ਕਿ ਇਹਨੂੰ ਲੈ ਕੇ ਜੀ ਸਾਡਾ ਤੇ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਵਾ। ਤੇ ਇਸ ਕਰਕੇ ਉੱਥੋਂ ਤੇ ਚਲੋ ਹਾਲੇ ਨਿਗਮ ਦੀਆਂ ਚੋਣਾਂ ਬਾਰੇ ਤੇ ਨਹੀਂ ਕੋਈ ਝਾੜ ਫਟਕਾਰ ਪੈਂਦੀ, ਪਰ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਪੰਚਾਇਤੀ ਚੋਣਾਂ ਉਹ ਤਾਂ ਕਰਵਾਉਣੀਆਂ ਪੈਣਗੀਆਂ ਨਾ। ਤਾਂ ਕੀ ਉਹਦੇ ਤੇ ਕੋਈ ਫੈਸਲਾ ਲਿਆ ਜਾਏ? ਵੱਡੀ ਮਤਲਬ ਕਿ ਇਹ ਹੁਣ ਕਿਤੇ ਨਾ ਕਿਤੇ ਕਹਿ ਲਓ ਕਿ ਆਸਰ ਆਈ ਜਾਂ ਇੱਕ ਸੰਭਾਵਨਾ ਹੈ ਕਿ ਸ਼ਾਇਦ ਹੋ ਸਕਦਾ ਕਿ ਪੰਚਾਇਤੀ ਚੋਣਾਂ ਦੇ ਮੁਤਲਕ ਕੋਈ ਫੈਸਲਾ ਲਿਆ ਜਾਵੇ, ਜਾਂ ਕੋਈ ਹੋਰ ਵੀ ਫੈਸਲਾ ਹੋ ਸਕਦਾ, ਕਿਉਂਕਿ ਮਾਨ ਸਾਹਿਬ ਕਾਫੀ ਦਿਨਾਂ ਤੋਂ ਪੰਜਾਬ ਤੋਂ ਬਾਹਰ ਸਨ ਤੇ ਪੋਸਟਰ ਵੀ ਲੱਗ ਗਏ ਇਹਨਾਂ ਦੇ ਕਿ ਮੁੱਖ ਮੰਤਰੀ ਭਾਲ ਯਾਤਰਾ ਸ਼ੁਰੂ ਕਰੀਏ। ਤਾਂ ਹੁਣ ਮੁੱਖ ਮੰਤਰੀ ਪੰਜਾਬ ਪਰਤੇ ਆ, ਉਹਨਾਂ ਨੇ ਏਜੰਡਿਆਂ ਦੇ ਵਿੱਚ ਕੀ ਕੁਝ ਮਤਲਬ ਕਿ ਸ਼ਾਮਲ ਕੀਤਾ ਉਹ ਤੇ ਸਵੇਰੇ ਹੀ ਪਤਾ ਲੱਗੇਗਾ। ਤੇ ਵੈਸੇ ਕੱਲ ਗਹਿਮਾ ਗਹਿਮੀ ਵਾਲਾ ਦਿਨ ਹੀ ਰਹੇਗਾ, ਕਿਉਂਕਿ ਕੱਲ ਹੀ ਹਾਈ ਕੋਰਟ ਦੇ ਵਿੱਚੋਂ ਜਿਹੜਾ ਚੰਡੀਗੜ੍ਹ ਦਾ ਮੇਅਰ ਚੁਣਨਾ ਜਿਹਦਾ ਰੌਲਾ ਪਿਆ, ਉਹਦਾ ਵੀ ਕੱਲ ਨੂੰ ਫੈਸਲਾ ਆ ਸਕਦਾ ਸਵੇਰੇ 11:30 ਜੀ। ਤੇ ਧਰਮ ਸੋਧ ਦਾ ਕੰਮ ਕਹਿੰਦੇ ਹੋਰ ਵੀ ਕਸੂਤਾ ਫਸ ਗਿਆ ਜੀ। ਇਹ ਤੇ ਕਸੂਤਾ ਹੀ ਫਸਿਆ, ਜਦੋਂ ਦੀ ਸਰਕਾਰ ਚਲੇ ਗਈ ਆ ਇਹਨੇ ਸੁੱਖ ਦਾ ਸਾਹ ਕਿੱਦਾਂ ਲਿਆ ਹੈ? ਇਹਨੂੰ ਸੁੱਖ ਦਾ ਸਾਹ ਆਉਂਦਾ ਹੀ ਨਹੀਂ ਹੈ। ਜਦੋਂ ਵੀ ਕਿਤੇ ਜੀ ਕਰੇ ਏਜੰਸੀਆਂ ਵਿਹਲੀਆਂ ਬੈਠੀਆਂ ਉਦੋਂ ਕਹਿੰਦੀਆਂ ਕੀ ਕਰਦੇ ਹੋ, ਕਦੇ ਕੁਛ ਨਹੀਂ, ਚਲੋ ਕਹਿੰਦੇ ਜੀ ਸਾਧੂ ਸਿੰਘ ਧਰਮ ਸੋਧ ਕੋਲ ਚਲੀਏ। ਇਹ ਸੌਖਾ ਨਹੀਂ ਹੈਗਾ। ਖੈਰ ਗੱਲ ਇਹ ਆ ਕਿ ਇਹਦੇ ਵਾਸਤੇ ਹੁਣ ਮਾੜਾ ਸਮਾਚਾਰ ਇਹ ਆ, ਜਿਵੇਂ ਆਂਦੇ ਹੁੰਦੇ ਨਾ ਕਿ ਕੰਗਾਲੀ ਝਾਟਾ ਗਿੱਲਾ, ਇੱਕ ਤੇ ਫਸਿਆ ਹੀ ਆ, ਤੀਜੀ ਵਾਰੀ ਫਸ ਗਿਆ। ਹੁਣ ਇਹਦੇ ਵਿੱਚ ਸਭ ਤੋਂ ਜੇ ਦੇਖੀਏ ਤਾਂ ਕਸੂਤੀ ਸਥਿਤੀ ਜਿਹੜੀ ਆ ਉਹ ਇਹ ਹੁੰਦੀ ਆ ਕਿ ਇਹਦਾ ਹੀ ਇੱਕ ਖਾਸਮ ਖਾਸ ਸੀਗਾ ਜਿਹੜਾ ਉਹ ਹੁਣ ਵੈਦੇ ਮਾਫ ਗਵਾਹ ਬਣ ਜਾ ਰਿਹਾ, ਯਾਨੀ ਮੰਤਰੀ ਦਾ OSD ਜਿਹੜਾ ਸੀਗਾ ਰਿਟਾਇਰਡ ਅਧਿਕਾਰੀ ਚਮਕੌਰ ਸਿੰਘ ਹੁਣ ਵਾਅਦਾ ਮਾਫ ਗਵਾਹ ਬਣਾਇਆ ਜਾ ਰਿਹਾ। ਜਦੋਂ ਵਾਅਦਾ ਮਾਫ ਗਵਾਹ ਬਣਦਾ ਹੈ ਨਾ ਬੰਦਾ ਕੋਈ, ਤਾਂ ਸਮਝ ਲਓ ਪ੍ਰਵੀਨ ਜੀ ਉਹ ਬੈਂਡ ਵੱਜਣ ਵਾਲੀ ਗੱਲ ਹੋ ਜਾਂਦੀ ਹੈ। ਵਾਅਦਾ ਮਾਫ ਗਵਾਹ ਦਾ ਮਤਲਬ ਹੁੰਦਾ ਕਿ ਉਹਨੂੰ ਵਾਅਦਾ ਦੇ ਦਿੱਤਾ ਜਾਂਦਾ ਕਿ ਤੈਨੂੰ ਮਾਫ, ਪਰ ਗਵਾਹੀ ਤੇ ਤੂੰ ਸਰਕਾਰੀ ਗਵਾਹ ਦੇ ਤੌਰ ਤੇ ਸ਼ਾਮਲ ਹੋ ਜਾਵੇ। ਕਿਉਂਕਿ ਜੋ ਬਾਈਬਲ ਵਾਲਾ ਮਾਮਲਾ ਉਹਦੇ ਵਿੱਚ ਵੀ ਤੇ ਇਹੀ ਰੌਲਾ ਸੀਗਾ ਨਾ। ਜੀ ਜੀ ਬਿਲਕੁਲ। ਸੁਖਰਾਜ ਵਰਸਜ ਕੁੰਵਰ ਵਿਜੇ ਪ੍ਰਤਾਪ, ਇੱਕ ਹੀ ਮਾਮਲਾ ਸੀ, ਇਹੀ ਮਾਮਲਾ ਸੀ, ਲੜਾਈ ਇੱਥੋਂ ਹੀ ਚੱਲੀ ਸੀਗੀ ਦੋਨਾਂ ਤਰ੍ਹਾਂ ਦੀ। ਤਾਂ ਖੈਰ ਹੁਣ ਸਾਧੂ ਸਿੰਘ ਧਰਮ ਸੋਧ ਵਾਸਤੇ ਮੁਸੀਬਤਾਂ ਨੇ, ਕਿਉਂਕਿ ਇਹ ਦੋ ਹੀ ਬੰਦੇ ਆ ਜੀ, ਜਿਵੇਂ ਆਪਾਂ ਉਦੋਂ ਗੱਲ ਕੀਤੀ ਸੀ, ਇੱਕ ਇਹ ਤੇ ਇੱਕ ਪੱਤਰਕਾਰ ਵੀ ਆ। ਪੱਤਰਕਾਰ ਕਿਹੜਾ ਘੱਟ ਨੇ ਅੱਜ ਕੱਲ, ਪੰਜਾਬ ਦੇ ਪੱਤਰਕਾਰ ਹਜ਼ੂਰ ਬਹੁਤ ਤਰੱਕੀ ਕਰ ਗਏ ਨੇ। ਉਹ ਦਲਾਲੀ ਵੀ ਕਰ ਰਹੇ ਨੇ ਅੱਜ ਕੱਲ, ਤੇ ਉਹ ਦਰਬਾਰੀ ਪੱਤਰਕਾਰ ਦੀ ਭੂਮਿਕਾ ਵੀ ਅਦਾ ਕਰ ਰਹੇ। ਸਾਰੇ ਨਹੀਂ, ਕੁਝ ਕੁ ਛੱਡ ਕੇ ਜੀ, ਥੋੜੇ ਜਿਹੇ ਛੱਡ ਕੇ ਬਾਕੀ ਦਲਾਲੀ ਵੀ ਕਰ ਰਹੇ ਆ ਤੇ ਦਰਬਾਰੀ ਪੱਤਰਕਾਰਤਾ ਵੀ ਕਰ ਰਹੇ। ਤਾਂ ਉਹ ਇੱਕ ਪੱਤਰਕਾਰ ਵੀ ਮੈਨੂੰ ਲੱਗਦਾ ਕਿ ਉਹ ਵੀ ਸ਼ਾਇਦ ਹੋ ਸਕਦਾ ਕਿ ਬਣ ਜਾਵੇ। ਤਾਂ ਇਹ ਦੋ ਐਸੇ ਬੰਦੇ ਸੀਗੇ ਜਿਨ੍ਹਾਂ ਤੇ ਦੋਸ਼ ਆ ਕਿ ਇਹ ਸਾਰਾ ਕੰਮ ਕਰ ਸਾਂਭਦੇ ਸੀ, ਜੋ ਮਤਲਬ ਕਿ ਖੈਰ ਦੀ ਲੱਕੜ ਦਾ ਠੇਕਾ 500 ਆਉਣਾ ਪਰ ਪੀਸ ਦੇ ਹਿਸਾਬ ਨਾਲ, ਫਲਾਂ ਬਦਲੀਆਂ, ਨਿਯੁਕਤੀਆਂ, ਸਾਰਾ ਕੰਮ ਕਰ। ਤੇ ਜੇ ਇਹਨਾਂ ਦੇ ਵਿੱਚੋਂ ਮੰਨ ਲਓ ਕੋਈ ਵਾਅਦਾ ਮਾਫ ਗਵਾਹ ਬਣ ਗਿਆ ਤੇ ਧਰਮ ਸੋਧ ਬਾਰੇ ਤਾਂ ਫਿਰ ਆਈਓ ਕਹਿ ਸਕਦੇ ਆ ਕਿ ਮੈਨੂੰ ਸੁੱਖ ਨਹੀਂ ਜਾਪਦੀ ਜੀ। ਤੇ ਗੁਜਰਾਤ ਦੇ ਪੁਲਸੀਆਂ ਨੂੰ ਮਿੰਟੂ ਜੀ ਸਜ਼ਾ ਦੇ ਕੇ ਸੁਪਰੀਮ ਕੋਰਟ ਨੇ ਰੋਕ ਲਾਤੀ ਜੀ। ਦੇਖੋ ਰੋਕ ਇਹਨਾਂ ਨੇ ਲਾਈ ਆ ਅਗਲੀ ਸੁਣਵਾਈ ਤੱਕ, ਹੋ ਸਕਦਾ ਕਿ ਅਗਲੀ ਸੁਣਵਾਈ ਤੇ ਸਜ਼ਾ ਜਿਹੜੀ ਆ ਉਹ ਫੇਰ ਸੁਣਾ ਦਿੱਤੀ ਜਾਵੇ। ਇਹ ਮਸਲਾ ਜਿਹੜਾ ਪਹਿਲਾਂ ਸਮਝ ਲਓ ਕਿ ਕੀ ਸੀਗਾ, ਗੁਜਰਾਤ ਦਾ ਇੱਕ ਨਾ ਖੇੜਾ ਜ਼ਿਲ੍ਹਾ, ਖੇੜਾ
ਉਹਦੇ ਵਿੱਚ ਅਕਤੂਬਰ 22 ਚ ਇੱਕ ਮੰਦਿਰ ਚ ਗਰਬਾ ਹੋ ਰਿਹਾ ਸੀਗਾ। ਦੋਸ਼ ਇਹ ਹੈ ਕਿ ਉੱਥੇ ਕੁਝ ਲੋਕਾਂ ਨੇ ਹਮਲਾ ਕੀਤਾ ਤੇ ਇਸ ਹਮਲੇ ਚ ਅੱਧਾ ਕੁ ਦਰਜਨ ਦੇ ਕਰੀਬ ਜਿਹੜੇ ਲੋਕ ਸਨ ਉਸ ਵੇਲੇ ਉਹ ਜ਼ਖਮੀ ਹੋਏ ਸਨ ਜੀ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ 10 ਦੋਸ਼ੀਆਂ ਨੂੰ ਹੂੰ ਫੜਿਆ, ਹੂੰ ਮਤਲਬ ਕਿ ਜਿਹੜੇ ਕਥਿਤ ਦੋਸ਼ੀ ਸਮਝੇ ਜਾਂਦੇ ਸੀ ਇਸ ਮਾਮਲੇ 'ਚ। ਹਾਂਜੀ। ਉਹਨਾਂ ਨੂੰ ਪਿੰਡਾਂ ਮਤਲਬ ਕਿ ਲਿਆ ਕੇ ਪਿੰਡ ਦੇ ਵਿੱਚ ਜਿਹੜੇ ਪਿੰਡਾਂ 'ਚ ਖੰਭੇ ਲੱਗੇ ਹੁੰਦੇ ਆ ਇਹਨਾਂ ਦੇ ਨਾਲ ਬੰਨ੍ਹ ਕੇ ਕੁੱਟਿਆ ਗਿਆ। ਜਿਸ ਵੇਲੇ ਕੁੱਟਿਆ ਗਿਆ ਸੀ ਉਸ ਵੇਲੇ ਕਿਉਂਕਿ ਉਹ ਮੁਸਲਮਾਨ ਸੀਗੇ, ਹੁਣ ਉਹਨਾਂ ਨੇ ਹਮਲਾ ਕੀਤਾ ਜਾਂ ਨਹੀਂ ਕੀਤਾ, ਜੇ ਕੀਤਾ ਤੇ ਬਹੁਤ ਮਾੜਾ ਕੀਤਾ। ਪਰ ਮਾੜੇ ਦਾ ਮਾੜਾ ਇਹ ਹੋਇਆ ਕਿ ਉੱਥੇ ਪਿੰਡ ਵਾਸੀ ਆਲੇ ਦੁਆਲੇ ਖਲੋ ਕੇ ਬੰਦੇ ਮਾਤਰਮ, ਇਹ ਵੀ ਕੰਮ ਨਵਾਂ ਚੱਲਿਆ ਹੈ ਨਾ, ਇੱਕ ਮੁਸਲਮਾਨ ਦਾ ਘਰ ਢਾਉਣ ਆਉਂਦਾ ਬਲਡੋਜ਼ਰ ਤੇ ਗੋਵਿੰਦਾ ਗੋਵਿੰਦਾ ਗਾਣੇ ਚੱਲਦੇ ਨੇ, ਗੋਵਿੰਦਾ ਗੋਵਿੰਦਾ ਦੇ ਗਾਣੇ ਚੱਲਦੇ ਉਜੈਨ ਦੇ ਵਿੱਚ। ਇਹ 23 ਦੀ ਘਟਨਾ ਹੈ ਜੀ। 3 ਮੰਜ਼ਿਲਾ ਮਕਾਨ ਢਹਿ ਕਰ ਦਿੱਤਾ ਜਾਂਦਾ ਅੰਸਾਰੀ ਦਾ। ਦੋਸ਼ ਹੈ ਕਿ ਉਹਦੇ ਜਿਹੜੇ ਨਾਬਾਲਗ ਬੱਚੇ ਉਹਨਾਂ ਨੇ ਜਲੂਸ ਤੇ ਥੁੱਕਿਆ, ਧਾਰਮਿਕ ਜਿਹੜਾ ਯਾਤਰਾ ਹੁੰਦੀ ਆ। ਹਾਂਜੀ। ਬਾਅਦ ਦੇ ਵਿੱਚ ਜਿਸ ਬੰਦੇ ਦੀ ਸ਼ਿਕਾਇਤ ਤੇ ਦਰਜ ਹੋਇਆ ਮਾਮਲਾ ਉਹ ਮੁੱਕਰ ਗਿਆ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ। ਉਹਦਾ ਮਕਾਨ ਢਾ ਦਿੱਤਾ, 2 ਨਾਬਾਲਗਾਂ ਨੂੰ ਨਾਮਜ਼ਦ ਕੀਤਾ ਗਿਆ, ਇੱਕ ਬਾਲਗ 18-19 ਸਾਲ ਦਾ 3 ਮਹੀਨੇ ਉਹ ਅੰਦਰ ਰਿਹਾ। ਸਭ ਕੁਝ ਖਤਮ ਕਰ ਦਿੱਤਾ ਜਿਸ ਦਿਨ ਉਹ ਮਕਾਨ ਢਾਇਆ ਜਾ ਰਿਹਾ ਸੀ। ਮੈਂ ਤਾਂ ਹੀ ਕਹਿੰਦਾ ਜਿਹੜਾ ਬਹੁਤ ਸੰਖਿਆਵਾਦ ਹੈ ਨਾ, ਜਦੋਂ ਇਹ ਅੱਤਵਾਦ ਦਾ ਰੂਪ ਧਾਰਨ ਕਰ ਲਵੇ ਸਮਝ ਲਓ ਖਤਮ ਹੈ ਕਹਾਣੀ। ਇਹ ਬਹੁਤ ਖਤਰਨਾਕ ਹੈ। ਤਾਂ ਗੱਲ ਇਹ ਆ ਕਿ ਇਸੇ ਤਰ੍ਹਾਂ ਹੀ ਇੱਥੇ ਹੋਇਆ, ਜਦੋਂ ਉੱਥੇ ਬਲਡੋਜ਼ਰ ਆ ਰਿਹਾ ਸੀ ਨਾ, ਮੈਨੂੰ ਅੱਜ ਵੀ ਯਾਦ ਹੈ ਜੀ, ਤਾਂ ਗੋਵਿੰਦਾ ਗੋਵਿੰਦਾ ਦੇ ਗੀਤ ਵੱਜ ਰਹੇ ਸਨ, ਲੋਕ ਨੱਚ ਰਹੇ ਸੀ, ਭਾਰਤ ਮਾਤਾ ਕੀ ਜੈ ਫਲਾਣਾ ਫਲਾਣਾ ਨਾਰਾ ਲੱਗ ਰਿਹਾ ਸੀ। ਅੱਜ ਉਹ ਸਾਰੇ ਜਿਹੜੇ ਆ ਨਾ, ਉਹ ਕਹਿ ਲੋ ਕਿ ਆਪਣੇ ਜੇ ਸ਼ੀਸ਼ੇ ਦੇ ਮੂਹਰੇ ਕਿਤੇ ਖਲੋਣ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਸ਼ੀਸ਼ਾ ਵੀ ਲਾਹਨਤਾਂ ਪਾਵੇਗਾ। ਜਿਸ ਬੰਦੇ ਦੀ ਸ਼ਿਕਾਇਤ ਤੇ ਮਾਮਲਾ ਦਰਜ ਹੋਇਆ, ਦਰਅਸਲ ਤਸਵੀਰ ਵੀ ਲੱਭ ਗਈ ਕਿਉਂਕਿ ਉੱਥੇ ਜੋ ਧਾਰਮਿਕ ਯਾਤਰਾ ਜਾਰੀ ਸੀ ਉੱਤੇ ਵੇਖ ਰਹੇ ਸਨ ਜਿਵੇਂ ਬੱਚੇ ਦੇਖਦੇ ਆ ਮਨੇਰੇ ਤੇ। ਉਹ ਗਰਮੀ ਸੀ, ਜੁਲਾਈ ਸੀਗੀ ਉੱਥੇ, ਉਹ ਬੋਤਲ ਨਾਲ ਪਾਣੀ ਪੀਣ ਲੱਗੇ ਤੇ ਕਿਤੇ ਛਿੱਟੇ ਥੱਲੇ ਪੈ ਗਏ ਜੀ। ਇਸ ਦੇਸ਼ 'ਚ ਕੀ ਚੱਲ ਰਿਹਾ? ਤਾਂ ਇਸੇ ਤਰ੍ਹਾਂ ਹੀ ਜਦੋਂ ਇਹਨਾਂ ਨੂੰ ਖੰਭਿਆਂ ਨਾਲ ਬੰਨ੍ਹ ਕੇ ਕੁੱਟਿਆ ਜਾ ਰਿਹਾ ਸੀਗਾ, ਭੀੜ ਇੱਥੇ ਵੀ ਇਹ ਨਰਿੰਦਰ ਮੋਦੀ ਦਾ ਰਾਜ ਹੈ। ਇੱਥੇ ਵੀ ਉਹੀ ਭਾਰਤ ਮਾਤਾ ਕੀ ਜੈ, ਵੰਦੇ ਮਾਤਰਮ ਹਿਸਾਬ ਨਾਲ। ਫਿਰ ਉਹ ਮਾਮਲਾ ਗਿਆ ਸੀਗਾ ਕੋਰਟ ਦੇ ਵਿੱਚ। ਕੋਰਟ ਦੇ ਵਿੱਚ ਜਦੋਂ ਗਿਆ, ਹਾਈ ਕੋਰਟ ਨੇ ਆਖਿਆ, ਹਾਈ ਕੋਰਟ ਨੇ ਬੜੀ ਸਖਤ ਟਿੱਪਣੀ ਕੀਤੀ ਸੀਗੀ। ਠੀਕ ਹੈ। ਹਾਈ ਕੋਰਟ ਨੇ ਇਹਨਾਂ ਨੂੰ 14 ਦਿਨ ਦੀ ਪੁਲਿਸੀਆਂ ਨੂੰ ਕੈਦ ਦੇ ਦਿੱਤੀ ਸੀ। ਉਹਨਾਂ ਨੇ ਮਤਲਬ ਕਿ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਇਹ ਤੁਹਾਡੀ ਕੋਈ ਡਿਊਟੀ ਹੈ। ਮਤਲਬ ਕਿ ਬਹੁਤ ਜ਼ਿਆਦਾ ਸਖਤ ਹਾਈ ਕੋਰਟ ਨੇ ਕਿਹਾ ਸੀਗਾ ਕਿ ਭਾਈ ਇਹ ਤੁਹਾਨੂੰ 14 ਦਿਨ ਦੀ ਸਜ਼ਾ, 2000 ਰੁਪਇਆ ਜੁਰਮਾਨਾ, ਕਿਉਂਕਿ ਇਹ ਬਹੁਤ ਵੱਡੀ ਗੱਲ ਸੀਗੀ ਨਾ। ਉਹਨਾਂ ਨੇ ਕਿਹਾ ਸੀ ਮਨੁੱਖਤਾ ਦੇ ਖਿਲਾਫ ਹੈ ਤੁਹਾਡਾ ਜਿਹੜਾ ਐਕਟ ਹੈ। ਪ੍ਰੋਫੈਸ਼ਨਲ ਪੁਲਿਸ ਦਾ ਤਾਂ ਕੰਮ ਹੀ ਛੱਡੋ, ਇਹ ਤਾਂ ਮਨੁੱਖਤਾ ਦੇ ਉਲਟ ਹੈ ਤੁਹਾਡਾ। ਤੇ ਉਸ ਤੋਂ ਬਾਅਦ ਇਹ ਫਿਰ ਸੁਪਰੀਮ ਕੋਰਟ ਆਏ ਸਨ। ਸੁਪਰੀਮ ਕੋਰਟ ਨੇ ਅੱਜ ਪਹਿਲਾਂ ਤਾਂ ਕਿਹਾ ਕਿ ਸਜ਼ਾ ਦਾ ਆਨੰਦ ਲਓ ਤੁਸੀਂ। ਕੋਰਟ ਨੇ ਵੀ ਬੜਾ ਮਜ਼ਾਈਆ ਜਿਹਾ ਅੰਦਾਜ਼ ਵਰਤਿਆ ਕਿ ਪਹਿਲਾਂ ਸਜ਼ਾ ਦਾ ਆਨੰਦ ਲਓ, ਫਿਰ ਸਟੇ ਕਰ ਦਿੱਤੀ ਸਜ਼ਾ ਕਿ ਅਗਲੀ ਸੁਣਵਾਈ ਤੱਕ ਇਹ ਸਜ਼ਾ ਸਟੇ ਹੈ। ਚਲੋ ਅਗਲੀ ਸੁਣਵਾਈ ਤੇ ਸਜ਼ਾ ਹੋ ਜਾਏਗੀ, ਕੋਈ ਪਤਾ ਨਹੀਂ, ਸੁਪਰੀਮ ਕੋਰਟ ਸਜ਼ਾ ਨੂੰ ਵਧਾ ਵੀ ਸਕਦੀ ਹੈ। ਜੀ ਜੀ। ਇਹ ਜਿਹੜਾ ਬਲਡੋਜ਼ਰ ਰਾਹੀਂ ਨਿਆਂ ਕਰਨ ਵਾਲਾ ਮਿੰਟੂ ਜੀ, ਇਹ ਤਾਂ ਪਿਰਤ ਬਹੁਤ ਗਲਤ ਆ। ਇਹ ਤਾਂ ਬਹੁਤ ਲੋਕਾਂ ਨਾਲ ਧੱਕਾ ਹੋ ਗਿਆ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਮੱਧ ਪ੍ਰਦੇਸ਼ ਦੇ ਵਿੱਚ ਉਹ ਕਿਸੇ ਨੇ ਬਾਅਦ ਦੇ ਵਿੱਚ ਕਿਹਾ ਗਿਆ ਕਿ ਇਹ ਬੀਜੇਪੀ ਲੀਡਰ ਦਾ ਕੋਈ ਨੇੜਲਾ ਹੀ ਹੈ, ਉਹਨੇ ਆਦੀਵਾਸੀ ਇੱਕ ਨੌਜਵਾਨ ਉੱਤੇ ਪਿਸ਼ਾਬ ਕਰਤਾ ਸੀਗਾ, ਉਹਦੇ ਘਰ ਉੱਤੇ ਵੀ ਬਲਡੋਜ਼ਰ ਚਲਾਤਾ ਸੀ। ਤੇ ਬਾਅਦ ਦੇ ਵਿੱਚ ਫਿਰ ਉਹਦੇ ਉਹਨਾਂ ਨੂੰ ਬਲਡੋਜ਼ਰ ਦੀ ਟੀਸ ਪਤਾ ਲੱਗੀ ਕਿ ਜਿਹੜੇ ਬਲਡੋਜ਼ਰ ਤੇ ਅਸੀਂ ਬਾਗੀਆਂ ਪਾਉਂਦੇ ਰਹੇ, ਅਸੀਂ ਖੁਸ਼ੀਆਂ ਉਹ ਵੀ ਗਲਤ ਹੈ। ਉਹਦੇ ਘਰ ਤੇ ਬਲਡੋਜ਼ਰ ਚਲਾਉਣਾ ਵੀ ਗਲਤ ਹੈ। ਦੇਖੋ ਸਾਡੇ ਪੈਰਾਮੀਟਰ ਦੋਗਲੇ ਨਹੀਂ ਹੋ ਸਕਦੇ। ਨਹੀਂ ਬਿਲਕੁਲ। ਜੇ ਇੱਕ ਹਿੰਦੂ ਦੇ ਘਰ ਤੇ ਚੱਲਦਾ ਹੈ ਤਦ ਵੀ ਗਲਤ ਹੈ, ਇੱਕ ਗੈਂਗਸਟਰ ਦੇ ਘਰ ਤੇ ਚੱਲਦਾ ਤਦ ਵੀ ਗਲਤ ਹੈ। ਉਦੋਂ ਤੱਕ ਗਲਤ ਹੈ ਜਦੋਂ ਤੀਕ ਉਸ ਘਰ ਦੀ ਉਸਾਰੀ ਜਾਂ ਤਾਂ ਇਲੀਗਲ ਹੈ ਜਾਂ ਉਸ ਘਰ ਦੇ ਵਿੱਚ ਪੈਸਾ ਲੱਗਿਆ 2 ਨੰਬਰ ਦਾ ਜੀ। ਔਰ ਉਹ ਵੀ
ਉਹ ਵੀ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਅਦਾਲਤੀ ਹੁਕਮ। ਕਿ ਪਹਿਲਾਂ ਦੂਸਰੇ ਦਾ ਪੱਖ ਸੁਣਿਆ ਜਾਵੇ। ਹੂੰ ਨਹੀਂ ਕਿ ਪਹਿਲਾਂ ਪੱਖ ਸੁਣੋ, ਅਗਲੇ ਨੂੰ ਨੋਟਿਸ ਦਿਓ, ਜੀ ਉਹਦਾ ਪੱਖ ਸੁਣੋ। ਹੂੰ ਫਿਰ ਇਸ ਤੋਂ ਇਲਾਵਾ ਇਹ ਆ ਕਿ ਜਿਹੜਾ ਕੰਮ ਜੁਡੀਸ਼ਰੀ ਨੇ ਕਰਨਾ ਹੈ ਕਿ ਇਹ ਉਸਾਰੀ ਇਲੀਗਲ ਹੈ, ਹੂੰ ਬਈ ਹਾਂ ਠੀਕ ਆ, ਪੱਖ ਸੁਣ ਲਿਆ, ਹੁਣ ਇਹਨੂੰ ਡਿਮੋਲਿਸ਼ ਕਰ ਦਿੱਤਾ ਜਾਵੇ। ਹੂੰ, ਖਾਲੀ ਕਰਨ ਦੀ ਸਮਾਂ ਉਹ ਦਿੱਤਾ ਜਾਵੇ। ਤੁਸੀਂ ਨਹੀਂ ਕਰ ਸਕਦੇ ਕਿ ਬਲਡੋਜ਼ਰ ਨੂੰ ਸੈਲਫ ਮਾਰਿਓ ਤੇ ਢਾ ਦਿਓ। ਹੂੰ ਇਹ ਚਾਹੇ ਕਿਸੇ ਗੈਂਗਸਟਰ ਦਾ ਹੈ, ਚਾਹੇ ਕਿਸੇ ਨੇਤਾ ਦਾ, ਚਾਹੇ ਹਿੰਦੂ ਦਾ, ਚਾਹੇ ਮੁਸਲਮਾਨ ਦਾ। ਜੀ ਇਹ ਬਲਡੋਜ਼ਰ ਦੀ ਜਿਹੜੀ ਰਾਜਨੀਤੀ ਹੈ, ਇਹ ਬਿਲਕੁਲ ਤਾਨਾਸ਼ਾਹੀ ਜਿਹੜੀ ਹਕੂਮਤ ਆ ਜੀ, ਉਹਦਾ ਇੱਕ ਐਸਾ ਰੂਪ ਆ ਜਿਸ ਨੂੰ ਕੁਝ ਲੋਕ ਖੜੇ ਮੱਥੇ ਪ੍ਰਵਾਨ ਕਰ ਰਹੇ ਨੇ। ਹੂੰ ਤੇ ਬਿਲਕੁਲ ਉਹ ਫਿਰ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਜਾਂ ਉਹਨਾਂ ਨੇ ਵਰਸ਼ਨ ਦਿੱਤੇ, ਉਹ ਕਹਿੰਦੇ ਉਸ ਤੋਂ ਬਾਅਦ ਕਈ ਪੱਤਰਕਾਰਾਂ ਦੀਆਂ ਰਿਪੋਰਟਾਂ ਵੀ ਸੁਣੀਆਂ, ਉਹ ਕਹਿੰਦੇ ਇਹਦਾ ਨਤੀਜਾ ਹੀ ਇਹ ਹੈ ਕਿ ਤੁਸੀਂ ਸੈਲੀਬ੍ਰੇਟ ਕੀਤਾ ਜਿਹੜਾ ਪਹਿਲਾਂ ਬਲਡੋਜ਼ਰ ਚੱਲਦਾ ਸੀ ਤੇ ਅੱਜ ਤੁਹਾਡੀ ਵਾਰੀ ਆ ਗਈ। ਸੋ ਇਹ ਗਲਤ ਹੈ। ਬਲਡੋਜ਼ਰ ਚਲੋ ਮਤਲਬ ਫਰਜ਼ ਕਰੋ, ਮੇਰੀ ਗੱਲ ਸੁਣੋ, ਜੀ ਇੱਥੇ ਮੋਰਿੰਡਾ ਦੇ ਵਿੱਚ ਜਿਸ ਬੰਦੇ ਨੇ ਆ ਕੇ ਬੇਹਰਮਤੀ ਕਰ ਦਿੱਤੀ ਸੀ, ਗ੍ਰੰਥੀ ਸਿੰਘ ਨੂੰ ਕੁੱਟਿਆ ਸੀਗਾ, ਯਾਦ ਹੋਣਾ ਤੁਹਾਨੂੰ। ਜੀ ਜੀ ਉਹਦੇ ਘਰ ਤੇ ਵੀ ਭੀੜ ਨੇ ਹਮਲਾ ਕੀਤਾ ਸੀ। ਅਸੀਂ ਉਦੋਂ ਵੀ ਲੋਕਾਂ ਦੀਆਂ ਗਾਲਾਂ ਖਾਧੀਆਂ ਸੀ। ਮੈਂ ਕਿਹਾ ਵੀ ਜੇ ਉਹਦੇ ਘਰਦਿਆਂ ਨੇ ਨਹੀਂ ਭੇਜਿਆ ਉਹਨੂੰ, ਤਾਂ ਜਿਹੜਾ ਉਹਨਾਂ ਦੇ ਬੱਚਿਆਂ ਦਾ ਕੋਈ ਟਿਕਾਣਾ ਰਹਿ ਗਿਆ ਯਾਰ, ਉਹ ਤੇ ਰਹਿਣ ਦਿਓ। ਉਹ ਤੇ ਰਹਿਣ ਦਿਓ ਬਿਲਕੁਲ, ਕਿਉਂਕਿ ਜਾਂ ਤਾਂ ਹੋਵੇ ਨਾ ਕਿ ਘਰ 'ਚ ਬੈਠੇ ਜੀ ਹਮ ਮਸ਼ਵਰਾ ਨੇ ਕਿਸੇ ਐਕਟ ਦੇ ਵਿੱਚ, ਕਿਸੇ ਗੁਨਾਹ ਦੇ ਵਿੱਚ। ਕੋਈ ਬੰਦਾ ਕਿਸੇ ਪੱਧਰ ਤੇ ਜਾ ਕੇ ਕੋਈ ਗੁਨਾਹ ਕਰਦਾ, ਉਹ ਸਜ਼ਾ ਦੇ ਕਾਬਿਲ ਹੈ, ਉਹਨੂੰ ਦਿਓ ਨਾ। ਪਰ ਪਿੱਛੇ ਬਚ ਗਏ ਜੀਆਂ ਲਈ ਤੇ ਛੱਤ ਜਿਹੜੀ ਉਹ ਜ਼ਰੂਰੀ ਹੈ ਨਾ। ਜੀ ਤੁਸੀਂ ਉਹਨਾਂ ਨੂੰ ਸਜ਼ਾ ਨਹੀਂ ਦੇ ਸਕਦੇ। ਜੇ ਇਸ ਤਰ੍ਹਾਂ ਹੈ ਤਾਂ ਫਿਰ ਤਾਂ ਦੁਨੀਆ ਦੇ ਜਿੰਨੇ ਮੁਜਰਮ ਹੈ, ਸਭ ਤੋਂ ਪਹਿਲਾਂ ਉਹਨਾਂ ਦੀ ਮਾਂ ਨੂੰ ਸਜ਼ਾ ਮਿਲਣੀ ਚਾਹੀਦੀ। ਜੀ ਇਹ ਕੋਈ ਨੈਚੁਰਲ ਜਸਟਿਸ ਨਹੀਂ ਹੈਗਾ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਇਸ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਡਾਕਟਰ ਗੁਰਜੋਤ ਸਿੰਘ ਜੀ ਨਾਲ ਤੇ ਉਹਦੇ ਨਾਲ ਕਈ ਅਹਿਮ ਖਬਰਾਂ ਤੇ ਕਰਾਂਗੇ ਚਰਚਾ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ, ਜਲਦ ਵਾਪਸ।